ਜਿਹੜਾ ਕਿ ਟਰੱਕਾਂ ਦਾ ਸਮੋਕ ਟੈਸਟ ਸ਼ੁਰੂ ਕੀਤਾ ਗਿਆ ਹੈ ਉਹਦੇ 'ਚ ਗੈਟ ਰੈਡੀ ਦੀਆਂ ਰਿਕੁਆਇਰਮੈਂਟਸ ਨੇ ਜਿਹੜੀਆਂ ਉਹ ਚੇਂਜ ਹੋ ਰਹੀਆਂ ਨੇ। ਇਹ ਦੱਸੋ ਕਿ ਇਹ ਰਿਕੁਆਇਰਮੈਂਟਸ ਹੈ ਕੀ ਨੇ, ਇਹਨਾਂ ਦੀ ਜਾਣਕਾਰੀ ਤੇ ਜ਼ਰਾ ਦਿਵੋ। ਕਾਰ ਦੀ ਵੈਬਸਾਈਟ ਜਿਹੜੀ CIC ਕਰਕੇ ਹੈਗੀ ਉਹਦੇ 'ਚ ਆਪਣੇ ਟਰੱਕ ਨੂੰ ਰਜਿਸਟਰ ਕਰਾਉਣਾ ਹੁੰਦਾ ਹੈ ਤੇ ਉਹਦੀ ਸਾਲ ਦੀ ਫੀਸ ਹੈਗੀ ਪਰ ਯੂਨਿਟ ਦੀ $30। ਉਹਦੇ ਬਾਅਦ ਉਹਨਾਂ ਦਾ ਸਮੋਕ ਟੈਸਟ ਕਰਾਉਣਾ ਹੁੰਦਾ ਜਿਹਨੂੰ ਕਲੀਨ ਟਰੱਕ ਬੋਲਦੇ ਨੇ। ਠੀਕ ਹੈ। ਉਹਦੀ ਰਿਕੁਆਇਰਮੈਂਟ ਪਹਿਲਾਂ ਥੋੜੀ ਸਖਤ ਕਰ ਦਿੱਤੀ ਗਈ ਸੀ, ਹੁਣ ਥੋੜੀ ਰਿਲੈਕਸ ਕਰ ਦਿੱਤੀ ਗਈ ਹੈ। ਤੇ ਇਹ ਜਿਹੜੀਆਂ ਔਨ ਦਾ ਰੋਡ ਜਿਹੜੀਆਂ ਨੇ ਉਹਨਾਂ ਨੇ ਇੰਨੀ ਜ਼ਿਆਦਾ ਇਨਫੋਰਸਮੈਂਟ ਨਹੀਂ ਕੀਤੀ ਜਿੰਨੀ ਇਹਨਾਂ ਨੇ ਪੋਰਟਾਂ ਤੇ ਟ੍ਰੇਨ ਯਾਰਡਾਂ ਤੇ ਕਰ ਦਿੱਤੀ ਹੈ, ਕਿਉਂਕਿ ਉਧਰ ਤੇ ਬਹੁਤ ਜ਼ਿਆਦਾ ਆਈਡਲਿੰਗ ਹੁੰਦੀ ਹੈ। ਵਾਰਮ ਅਪ ਸਾਈਕਲ ਕੀ ਹੈ, ਤੁਸੀਂ ਟਰੱਕ ਨੂੰ ਸਟਾਰਟ ਕਰੋ, ਉਹਦਾ ਹੀਟ ਜਿਹੜੀ ਆ ਆਲ ਦਾ ਵੇ 180 ਜਿਹੜਾ ਟੈਂਪਰੇਚਰ ਹੁੰਦਾ ਉਧਰ ਤੱਕ ਜਾਓ, ਉਹਨੂੰ ਫਿਰ ਟਰੱਕ ਨੂੰ ਬੰਦ ਕਰ ਦਿਓ ਤੇ ਟਰੱਕ 0 ਤੇ ਆ ਜਾਏ, ਅੰਡਰ 100 ਆ ਜਾਏ 3-4-5 ਘੰਟੇ ਬਾਅਦ ਉਹਨੂੰ ਫਿਰ ਦੁਬਾਰਾ ਸਟਾਰਟ ਕਰੋ। ਇਦਾਂ ਕਰਕੇ ਤੁਸੀਂ ਜੇ 5 ਵਾਰੀ ਕਰੋਗੇ ਤਾਂ ਉਹਦੀ ਫਿਰ ਜਿਹੜੀ ਹੈ ਕਹਿੰਦੇ ਇਟਸ ਰੈਡੀ ਫॉर ਟੈਸਟਿੰਗ। ਉਹਦੀ ਜਦੋਂ ਅਸੀਂ ਟੈਸਟ ਕਰਾਂਗੇ ਜਾਂ ਕੋਈ ਵੀ ਟੈਸਟਰ ਟੈਸਟ ਕਰੇਗਾ ਤੇ ਉਹਦੀ ਰਿਪੋਰਟ ਅਪਲੋਡ ਹੋਏਗੀ ਤੇ ਉਹਦੇ 'ਚ ਫਿਰ ਉਹਦਾ ਪਾਸ ਜਾਂ ਫੇਲ ਦਾ ਜਿਹੜਾ ਉਹ ਰਿਪੋਰਟਿੰਗ ਆ ਜਾਣੀ ਹੈ। ਜਿਹੜੀ ਮੇਰੀ ਅੰਡਰਸਟੈਂਡਿੰਗ ਆ ਕਿ ਜਿਹੜੇ ਕੈਲੀਫੋਰਨੀਆ ਦੀ ਰਿਕੁਆਇਰਮੈਂਟ ਆ ਉਹ 65 ਮੈਕਸਿਮਮ ਆ ਤੇ ਉਹਦੇ ਤੋਂ ਉੱਤੇ ਨਹੀਂ ਜਾਣਾ ਚਾਹੀਦਾ। ਉਹਦੇ ਤੁਹਾਨੂੰ ਬੈਸਟ ਆਪਟੀਮਾਈਜ਼ ਫਿਊਲ ਕੰਜ਼ੰਪਸ਼ਨ ਮਿਲਦੀ ਹੈ ਤੇ ਟਰੱਕ ਦੀ ਜਿਹੜੀ ਰਿਪੇਅਰ ਆ ਉਹਦੀ ਕਾਸਟ ਵੀ ਬਹੁਤ ਘੱਟ ਹੋ ਜਾਂਦੀ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਦੂਜੀ ਜੇ ਆਪਾਂ 6 ਮਹੀਨੇ ਪਹਿਲਾਂ ਦੇਖੀਏ ਤੇ ਬਹੁਤ ਨਾਉਮੀਦੀ ਤੇ ਮਾਯੂਸੀ ਸੀ, ਅੱਜ ਚੀਜ਼ਾਂ ਬਹੁਤ ਬੈਟਰ ਚੱਲ ਰਹੀਆਂ ਨੇ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਮੇਰੇ ਮਸੂਦ ਮੱਲੀ ਵੱਲੋਂ ਅੱਜ ਦੀ ਇਸ ਖਾਸ ਮੁਲਾਕਾਤ 'ਚ ਜੀ ਆਇਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ। ਸਵਾਗਤ ਕਰਨੇ ਆ ਜੀ ਆਪ ਸਭ ਦਾ USA ਟਰੱਕ ਸੇਲਸ ਵਾਲੇ ਸੈयद ਅਰਮਗਾਮ ਅਲੀ ਜੀ ਸੈयद ਸਾਹਿਬ ਔਰ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੇ। ਸੈयद ਸਾਹਿਬ ਜੀ ਆਇਆਂ ਨੂੰ ਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ ਜੀ। ਸਤਿ ਸ੍ਰੀ ਅਕਾਲ ਜੀ, ਨਮਸਤੇ, ਅਸਲਾਮ ਵਾਲੇਕੁਮ ਸਭ ਨੂੰ ਤੇ ਹੈਪੀ ਨਿਊ ਈਅਰ ਜੀ। ਜੀ ਥੈਂਕ ਯੂ ਸੋ ਮਚ। ਔਰ ਸ਼ਾਹ ਸਾਹਿਬ ਨਵਾਂ ਸਾਲ ਆ, ਨਵਾਂ ਜੋਸ਼, ਨਵਾਂ ਜਜ਼ਬਾ ਹੈ ਜਿਹੜਾ ਉਹ ਮੈਨੂੰ ਪੂਰੀ ਉਮੀਦ ਹੈ ਕਿ ਕਾਇਮ ਹੋਏਗਾ। ਔਰ ਬਾਕੀ ਗੱਲਬਾਤ ਹੈ ਜਿਹੜੀ ਜਿਹਦੇ 'ਚ ਇਸ ਜੋਸ਼ ਜਜ਼ਬੇ ਤੇ ਕੋਈ ਅਸਰ ਪੈ ਸਕਦੇ ਨੇ, ਮੈਂ ਉਹਦੇ ਵਾਸਤੇ ਅੱਜ ਆਪ ਨੂੰ ਰੂਬਰੂ ਕੀਤਾ ਹੈ। ਇਜਾਜ਼ਤ ਦਿਓ ਤੇ ਫਿਰ ਸ਼ੁਰੂਆਤ ਕਰੀਏ। ਬਿਸਮਿਲ੍ਲਾ ਜੀ। ਅੱਛਾ ਸ਼ਾਹ ਸਾਹਿਬ ਇਹ ਦੱਸੋ ਕਿ ਕਾਰਬ ਜਿਹੜਾ ਕਿ ਟਰੱਕਾਂ ਦਾ ਸਮੋਕ ਟੈਸਟ ਸ਼ੁਰੂ ਕੀਤਾ ਗਿਆ ਹੈ ਉਹਦੇ 'ਚ ਗੈਟ ਰੈਡੀ ਦੀਆਂ ਰਿਕੁਆਇਰਮੈਂਟਸ ਨੇ ਜਿਹੜੀਆਂ ਉਹ ਚੇਂਜ ਹੋ ਰਹੀਆਂ ਨੇ। ਇਹ ਦੱਸੋ ਕਿ ਇਹ ਰਿਕੁਆਇਰਮੈਂਟਸ ਹੈ ਕੀ ਨੇ, ਇਹਨਾਂ ਦੀ ਜਾਣਕਾਰੀ ਤੇ ਜ਼ਰਾ ਦਿਵੋ, ਬਰੀਕੀ ਹੈ ਥੋੜੀ ਜੀ। ਜੀ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ, ਜਿੰਨੇ ਵੀ ਟਰੱਕ ਨੇ ਕੈਲੀਫੋਰਨੀਆ 'ਚ ਜਾਂ ਕੋਈ ਕੰਪਨੀ ਟਰੱਕ ਆਂਦਾ ਹੈ ਕੈਲੀਫੋਰਨੀਆ 'ਚ, ਉਹਨਾਂ ਨੂੰ ਕਾਰਬ ਦੀ ਵੈਬਸਾਈਟ ਜਿਹੜੀ CIC ਕਰਕੇ ਹੈਗੀ ਉਹਦੇ 'ਚ ਆਪਣੇ ਟਰੱਕ ਨੂੰ ਰਜਿਸਟਰ ਕਰਾਉਣਾ ਹੁੰਦਾ ਹੈ ਤੇ ਉਹਦੀ ਸਾਲ ਦੀ ਫੀਸ ਹੈਗੀ ਪਰ ਯੂਨਿਟ ਦੀ $30। ਉਹਦੇ ਬਾਅਦ ਉਹਨਾਂ ਦਾ ਸਮੋਕ ਟੈਸਟ ਕਰਾਉਣਾ ਹੁੰਦਾ ਜਿਹਨੂੰ ਕਲੀਨ ਟਰੱਕ ਬੋਲਦੇ ਨੇ। ਠੀਕ ਹੈ। ਉਹਦੀ ਰਿਕੁਆਇਰਮੈਂਟ ਪਹਿਲਾਂ ਥੋੜੀ ਸਖਤ ਕਰ ਦਿੱਤੀ ਗਈ ਸੀ, ਹੁਣ ਥੋੜੀ ਰਿਲੈਕਸ ਕਰ ਦਿੱਤੀ ਗਈ ਆ। ਅੱਛਾ। ਪਹਿਲੀ ਗੱਲ ਇਹ ਹੈਗੀ ਕਿ ਭਾਈ ਉਹਦੀ ਜਿਹੜੀ ਰਿਕੁਆਇਰਮੈਂਟ ਆ ਗੈਟ ਰੈਡੀ ਦੀ ਉਹ ਕੀ ਆ, ਕਿ ਕਿਉਂ ਚਾਹੀਦੀ ਆ। ਪਹਿਲੀ ਗੱਲ ਕਿ ਟਰੱਕਾਂ ਨੂੰ ਚੱਲਣਾ ਚਾਹੀਦਾ ਬਿਨਾਂ ਲਾਈਟਾਂ ਆਣ, ਬਿਨਾਂ ਪ੍ਰੋਬਲਮ ਦੇ, ਤੇ ਉਹ ਸੇਫਟੀ ਵਾਸਤੇ ਬਹੁਤ ਜ਼ਰੂਰੀ ਆ। ਠੀਕ ਹੈ। ਜਦੋਂ ਇਹ ਕਾਰ ਦੀ ਗੱਲ ਕਰਦੇ ਆ ਤੇ ਉਹ ਬੇਸਿਕਲੀ ਡਾਇਰੈਕਟਲੀ ਡੈਫ ਜਿਹੜਾ ਹੈਗਾ DPF ਸਿਸਟਮ ਜਿਹੜਾ ਉਹਦਾ ਫਿਲਟਰੇਸ਼ਨ ਹੁੰਦੀ ਆ, ਸਮੋਕ ਜਿਹਨੂੰ ਕਹਿੰਦੇ ਨੇ, ਉਹਨੂੰ ਕੰਟਰੋਲ ਕਰਨ ਵਾਸਤੇ ਆ। ਉਹ ਡਾਇਰੈਕਟਲੀ ਉਹਨੂੰ ਕਨੈਕਟ ਹੁੰਦਾ ਤੇ ਉਹਦੀ ਉਹਨਾਂ ਨੇ ਜਾਂਚ ਪੜਤਾਲ ਕਰਨੀ ਹੁੰਦੀ, ਮੇਕ ਸ਼ੋਰ ਕਰਨਾ ਹੁੰਦਾ ਕਿ ਟਰੱਕ ਜਿਹੜਾ ਹੈ ਉਹ ਜਿਹੜਾ ਸਟੈਂਡਰਡ ਆ ਉਹ ਤੋਂ ਜ਼ਿਆਦਾ ਐਮਿਸ਼ਨ ਨਾ ਸੁੱਟ ਰਿਹਾ ਹੋਵੇ। ਠੀਕ ਹੈ। ਇਨਵਾਇਰਨਮੈਂਟ ਤੋਂ ਤੇ ਬੈਕਗ੍ਰਾਉਂਡ ਇਹਦਾ ਇਹ ਆ ਕਿ ਇਹ ਕੈਲੀਫੋਰਨੀਆ ਦੀ ਇਨਵਾਇਰਨਮੈਂਟ ਬਹੁਤ ਪੋਲੂਟ ਹੋ ਗਈ ਹੈ। ਤੁਸੀਂ ਦੇਖਿਆ ਹੋਣਾ ਅੱਗਾਂ ਲੱਗ ਰਹੀਆਂ ਤੇ ਬਹੁਤ ਕੁਝ ਹੋਰ ਵੀ ਹੋ ਰਿਹਾ, ਸਾਹ ਦੇ ਪ੍ਰੋਬਲਮ ਆ ਰਹੇ ਨੇ ਜੀ। ਬਿਲਕੁਲ। ਤੇ ਇਹ ਜਿਹੜੀਆਂ ਔਨ ਦਾ ਰੋਡ ਜਿਹੜੀਆਂ ਨੇ ਉਹਨਾਂ ਨੇ ਇੰਨੀ ਜ਼ਿਆਦਾ ਇਨਫੋਰਸਮੈਂਟ ਨਹੀਂ ਕੀਤੀ ਜਿੰਨੀ ਇਹਨਾਂ ਨੇ ਪੋਰਟਾਂ ਤੇ ਟ੍ਰੇਨ ਯਾਰਡਾਂ ਤੇ ਕਰ ਦਿੱਤੀ ਆ, ਕਿਉਂਕਿ ਉਧਰ ਤੇ ਬਹੁਤ ਜ਼ਿਆਦਾ ਆਈਡਲਿੰਗ ਹੁੰਦੀ ਆ। ਠੀਕ ਹੈ ਜੀ। ਤੇ ਹੁਣ ਪਹਿਲਾਂ ਜਿਹੜੀ ਆਪਣੀ ਜਦੋਂ ਕੋਈ ਟਰੱਕ ਗੈਟ ਰੈਡੀ ਨਹੀਂ ਹੁੰਦਾ, ਫੋਰ ਐਗਜ਼ਾਮਪਲ ਉਹਦਾ ਬੈਟਰੀ ਡਿਸਕਨੈਕਟ ਹੋ ਜਾਂਦੀ ਹੈ ਜਾਂ ਉਹਦੀ ਕੋਈ ਲਾਈਟ ਆ ਰਹੀ ਹੈ ਜਿਹਦੇ ਤੇ ਕੰਮ ਕਰਨਾ ਹੋਏ, ਤੇ ਉਹਨੂੰ ਗੈਟ ਰੈਡੀ ਕਰਨ ਵਾਸਤੇ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ 3 ਵਾਰੀ ਉਹਨੂੰ ਵਾਰਮ ਅਪ ਸਾਈਕਲ ਕਰੋ ਤੇ 100 ਮਾਈਲ ਚਲਾਓ। ਠੀਕ ਹੈ। 5 ਵਾਰੀ ਵਾਰਮ ਅਪ ਸਾਈਕਲ ਤੇ 100 ਮਾਈਲ। ਹੁਣ ਜਿਹੜੀ ਰਿਕੁਆਇਰਮੈਂਟ ਘੱਟ ਕਰ ਦਿੱਤੀ, ਉਹਨੇ ਕਿਹਾ ਜੀ 5 ਵਾਰੀ ਵਾਰਮ ਅਪ ਸਾਈਕਲ ਕਰੋ। ਓਕੇ। ਵਾਰਮ ਅਪ ਸਾਈਕਲ ਕੀ ਹੈ, ਤੁਸੀਂ ਟਰੱਕ ਨੂੰ ਸਟਾਰਟ ਕਰੋ, ਉਹਦਾ ਹੀਟ ਜਿਹੜੀ ਆ ਆਲ ਦਾ ਵੇ 180 ਜਿਹੜਾ ਟੈਂਪਰੇਚਰ ਹੁੰਦਾ ਉਧਰ ਤੱਕ ਜਾਓ, ਉਹਨੂੰ ਫਿਰ ਟਰੱਕ ਨੂੰ ਬੰਦ ਕਰ ਦਿਓ ਤੇ ਟਰੱਕ 0 ਤੇ ਆ ਜਾਏ, ਅੰਡਰ 100 ਆ ਜਾਏ 3-4-5 ਘੰਟੇ ਬਾਅਦ ਉਹਨੂੰ ਫਿਰ ਦੁਬਾਰਾ ਸਟਾਰਟ ਕਰੋ। ਇਦਾਂ ਕਰਕੇ ਤੁਸੀਂ ਜੇ 5 ਵਾਰੀ ਕਰੋਗੇ ਤਾਂ ਉਹਦੀ ਫਿਰ ਜਿਹੜੀ ਹੈ ਕਹਿੰਦੇ ਇਟਸ ਰੈਡੀ ਫॉर ਟੈਸਟਿੰਗ। ਉਹਦੀ ਜਦੋਂ ਅਸੀਂ ਟੈਸਟ ਕਰਾਂਗੇ ਜਾਂ ਕੋਈ ਵੀ ਟੈਸਟਰ ਟੈਸਟ ਕਰੇਗਾ ਤੇ ਉਹਦੀ ਰਿਪੋਰਟ ਅਪਲੋਡ ਹੋਏਗੀ
ਤੇ ਉਹਦੇ 'ਚ ਫਿਰ ਉਹਦਾ ਪਾਸ ਜਾਂ ਫੇਲ ਦਾ ਜਿਹੜਾ ਉਹ ਰਿਪੋਰਟਿੰਗ ਆ ਜਾਣੀ ਹੈ। ਪਹਿਲੇ ਸਾਨੂੰ ਜਿਹੜਾ ਐਜ਼ ਅ ਟੈਸਟਰ ਸਾਨੂੰ ਰਿਪੋਰਟ ਆ ਜਾਂਦੀ ਸੀ, ਹੁਣ ਉਹ ਵੀ ਖਤਮ ਕਰ ਦਿੱਤੀ। ਹੁਣ ਉਹ ਡਾਇਰੈਕਟਲੀ ਜਿਹੜਾ ਸਾਡੀ ਵੈਬਸਾਈਟ ਆ ਜਿਹੜੀ ਸਾਨੂੰ ਦਿੱਤੀ ਗਈ ਹੈ, ਜਿਹਦੇ 'ਚ ਅਸੀਂ ਲੌਗਇਨ ਕਰਨੇ ਆ, ਉਹਦੇ 'ਚ ਜਾ ਕੇ ਆ ਜਾਂਦੀ ਆ। ਮੈਂ ਤੁਹਾਨੂੰ ਉਹਦਾ ਸਕਰੀਨਸ਼ਾਟ ਵੀ ਸ਼ੇਅਰ ਕਰ ਦਾਂਗਾ ਤੇ ਠੀਕ ਹੈ ਉਹੀ ਵੈਬਸਾਈਟ ਜਿਹੜੀ ਆ ਜਿਹੜੀ ਤੁਹਾਡੀ ਆਪਣੀ ਵੈਬਸਾਈਟ ਹੈ CIC, ਉਹਦੇ ਤੇ ਵੀ ਆ ਜਾਂਦਾ ਇਨਫੋਰਮੇਸ਼ਨ। ਇਸ ਠੀਕ ਤਰ੍ਹਾਂ ਹੈ ਜਿਹੜਾ ਹੁਣ ਕੰਮ ਥੋੜਾ ਜਿਹਾ ਸੌਖਾ ਹੋ ਗਿਆ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਮੈਂ ਪਰੇਸ਼ਾਨ ਸੀ ਕਿ ਪਤਾ ਨਹੀਂ ਔਖੜ ਕਿਹੜੀ ਹੈ ਜਿਹੜੀ ਉਹ ਆ ਗਈ ਹੈ। ਅੱਗੇ ਵਧਾਂਗਾ, ਆਪਟੀਮਾਈਜ਼ੇਸ਼ਨ ਦੀਆਂ ਬੜੀਆਂ ਤੁਸੀਂ ਗੱਲ ਕਰਦੇ ਜੇ ਔਰ ਬਹੁਤ ਪੁੱਛਦੇ ਜੇ। ਇਹ ਸਾਡੀ ਪਿਛਲੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੇ ਥੱਲੇ ਕਮੈਂਟ ਵੀ ਆਏ ਨੇ ਸਈਦ ਸਾਹਿਬ। ਮੈਂ ਚਾਹੁੰਦਾ ਕਿ ਸਾਡੇ ਸੁਣਨ ਵਾਲਿਆਂ ਨੂੰ ਜ਼ਰਾ ਦੱਸੋ ਕਿ ਆਪਟੀਮਾਈਜ਼ੇਸ਼ਨ ਹੈ ਕੀ। ਦੇਖੋ, ਜਦੋਂ ਅਸਾਂ ਕੁਝ ਦਿਨਾਂ ਪਹਿਲਾਂ ਇੱਕ ਵੀਡੀਓ ਵੀ ਲਾਈ ਸੀ, ਜਿਹੜੇ ਆਪਣੇ ਭਾਜੀ ਨੇ ਹਾਂਸ ਭਾਜੀ, ਉਹਨਾਂ ਦੇ ਟਰੱਕ ਚੱਲ ਰਹੇ ਨੇ ਤੇ ਉਹਨਾਂ ਦੇ ਜਿਹੜੇ ਐਵਰੇਜ ਮਾਈਲ ਨੇ ਉਹ 1.8 ਮਿਲੀਅਨ ਮਾਈਲ ਨੇ। ਠੀਕ ਹੈ। ਹੁਣ ਉਹਨਾਂ ਦਾ ਬੈਨੀਫਿਟ ਦੇਖੋ, ਹਾਂ ਉਹਨਾਂ ਨੂੰ ਸੇਫਟੀ ਤੇ ਜ਼ਿਆਦਾ ਥੋੜਾ ਜਿਹਾ ਫੋਕਸ ਜ਼ਿਆਦਾ ਕਰਨਾ ਪੈਂਦਾ, ਪਰ ਉਹ ਹਰ 5 ਸਾਲ ਬਾਅਦ ਬ੍ਰਾਂਡ ਨਿਊ ਇਕਵਿਪਮੈਂਟ ਨਹੀਂ ਖਰੀਦਦੇ। ਉਹਨਾਂ ਦੀ ਇਕਵਿਪਮੈਂਟ ਦੀ ਕਾਸਟ ਜਿਹੜੀ ਹੈ ਉਹ ਬਹੁਤ ਘੱਟ ਰਹਿੰਦੀ ਆ। ਉਹਨਾਂ ਦੀ ਜਿਹੜੀ ਟੀਮਾਂ ਨੇ ਉਹ ਬਹੁਤ ਬੈਨੀਫਿਟ ਉਹਨਾਂ ਨੂੰ ਇਹ ਹੈਗਾ ਕਿ ਉਹਨਾਂ ਦਾ ਡਾਊਨ ਟਾਈਮ ਨਹੀਂ ਹੈਗਾ। ਠੀਕ ਹੈ। ਤੇ 3-4 ਚੀਜ਼ਾਂ ਜਿਹੜੀ ਬਹੁਤ ਇੰਪੋਰਟੈਂਟ ਜਿਹੜੇ ਆਪਣੇ ਲੋਕੀ ਉਹਦੇ ਅਗੇਂਸਟ ਸੋਚਦੇ ਨੇ। ਫੋਰ ਐਗਜ਼ਾਮਪਲ, ਜਿਹੜੀ ਸਪੀਡ ਆ, ਮੋਸਟਲੀ ਆਪਣੇ ਬੰਦੇ ਜਿਹੜੇ ਨੇ 70 78 79 ਤੱਕ ਜਾਂਦੇ ਨੇ। ਤੇ ਜਿਹੜੀ ਮੇਰੀ ਅੰਡਰਸਟੈਂਡਿੰਗ ਆ ਕਿ ਜਿਹੜੇ ਕੈਲੀਫੋਰਨੀਆ ਦੀ ਰਿਕੁਆਇਰਮੈਂਟ ਆ ਉਹ 65 ਮੈਕਸਿਮਮ ਆ, ਤੇ ਉਹਦੇ ਤੋਂ ਉੱਤੇ ਨਹੀਂ ਜਾਣਾ ਚਾਹੀਦਾ। ਉਹਦੇ ਤੁਹਾਨੂੰ ਬੈਸਟ ਆਪਟੀਮਾਈਜ਼ ਫਿਊਲ ਕੰਜ਼ੰਪਸ਼ਨ ਮਿਲਦੀ ਹੈ ਤੇ ਟਰੱਕ ਦੀ ਜਿਹੜੀ ਰਿਪੇਅਰ ਆ ਉਹਦੀ ਕਾਸਟ ਵੀ ਬਹੁਤ ਘੱਟ ਹੋ ਜਾਂਦੀ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਦੂਜੀ ਤੁਹਾਨੂੰ ਨੰਬਰ ਪਤਾ ਹੋਣੇ ਚਾਹੀਦੇ ਕਿ ਭਾਈ ਤੁਸੀਂ ਕਿੰਨਾ ਪੈਸੇ ਬਣਾ ਰਹੇ ਹੋ ਤੇ ਕਿੰਨਾ ਤੁਹਾਡਾ ਪ੍ਰੋਫਿਟ ਆ। ਉਹਦੇ ਵਾਸਤੇ ਸਾਡੀ ਵੈਬਸਾਈਟ ਤੇ ਜਾਓ, www.usatrucksales.com। ਉਹਦੀ ਮੈਂ ਤੁਹਾਨੂੰ ਵੀਡੀਓ ਵੀ ਆਪਣਾ ਵੈਬਸਾਈਟ ਦੀ ਪਿਕਚਰ ਵੀ ਭੇਜ ਦਾਂਗਾ। ਤੁਸੀਂ ਉਹਦੇ ਤੇ ਜਾ ਕੇ ਪ੍ਰੋਫਿਟ ਕੈਲਕੂਲੇਟਰ ਖੋਲ ਸਕਦੇ ਹੋ। ਪ੍ਰੋਫਿਟ ਕੈਲਕੂਲੇਟਰ ਦੇ ਅੰਦਰ ਤੁਸੀਂ ਸਿੰਪਲ ਆ, ਜਿਹੜੇ ਪੁਰਾਣੇ ਬੰਦੇ ਨੇ ਉਹ ਤੇ ਬ੍ਰੇਨ 'ਚ ਆਪਣੇ ਮਾਈਂਡ 'ਚ ਕੈਲਕੂਲੇਟ ਕਰ ਲੈਂਦੇ ਨੇ, ਪਰ ਨਵੇਂ ਬੰਦਿਆਂ ਵਾਸਤੇ ਹਰ ਚੀਜ਼ ਦਾ ਰਿਕਾਰਡ ਜ਼ਰੂਰੀ ਹੈ। ਜਿਵੇਂ ਆਪਾਂ ਲਾਸਟ ਟਾਈਮ ਐਕਸਪਲੇਨ ਕੀਤਾ ਸੀ, ਤੁਸੀਂ ਆਪਣੇ ਟਰੱਕ ਦੀ ਕਿਸ਼ਤ, ਆਪਣੇ ਟ੍ਰੇਲਰ ਦੀ ਕਿਸ਼ਤ, ਆਪਣੇ ਇੰਸ਼ੋਰੈਂਸ ਦੀ ਕਿਸ਼ਤ, ਜਿਹੜੀ ਬਾਕੀ ਖਰਚੇ ਨੇ ਜਿਵੇਂ ਅਥਾਰਟੀਆਂ ਨੇ ਜਾਂ ਟੋਲ ਚਾਰजेस ਨੇ, ਉਹ ਸਾਰੇ ਉਹਦੇ 'ਚ ਪਾਓ। ਆਪਣੇ ਮਾਈਲ ਪਾਓ, ਪਰ ਆਵਰ ਪਾਓ, ਤੇ ਤੁਹਾਨੂੰ ਐਗਜ਼ੈਕਟਲੀ ਕੈਲਕੂਲੇਟ ਹੋ ਜਾਏਗਾ ਤੁਸੀਂ ਕਿਸ ਪ੍ਰਾਈਸ ਤੇ ਕੰਮ ਕਰ ਰਹੇ ਹੋ। ਤੇ ਮੇਕ ਸ਼ੋਰ ਕਰਨਾ ਹੈ ਕਿ ਆਪਾਂ ਉਸ ਪ੍ਰਾਈਸ ਤੇ ਕੰਮ ਕਰੀਏ ਜਿਹਨੂੰ ਸਾਨੂੰ ਬੈਨੀਫਿਟ ਵੀ ਹੋਏ। ਇਹ ਨਾ ਹੋਏ ਕਿ ਆਂਦੀਆਂ ਜਾਂਦੀਆਂ ਦੇਖੋ ਤੇ ਬਾਅਦ 'ਚ ਪੈਸੇ ਬਣਨ ਨਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਅੱਛਾ, ਅੱਗੇ ਵਧਾਂਗੇ। ਲੋਡਾਂ ਦੇ ਰੇਟ ਕਿੱਦਾਂ ਚੱਲ ਰਹੇ ਨੇ? ਔਰ ਅਸਲ ਗੱਲ ਜਿਹੜੀ ਕਿ ਥੋੜੀ ਜਿਹੀ ਕਹਿ ਲਵੋ ਕਿ ਕਿਤੇ ਕਿਤੇ ਚਿੰਤਾਯੋਗ ਵੀ ਹੈ, ਟਰੰਪ ਹੋਣਾ ਦੇ ਆਉਣ ਤੋਂ ਬਾਅਦ, ਰਾਜ ਸਾਂਭਣ ਤੋਂ ਬਾਅਦ ਤੁਸੀਂ ਬਿਜ਼ਨਸ ਦੇ ਵਿੱਚ ਉਤਾਰ ਚੜਾਓ ਜਾਂ ਲੰਬਾਂ ਕਿਹੋ ਜਿਹੀਆਂ ਵੇਖਦੇ ਜੀ? ਦੇਖੋ ਜੀ, ਟਰੰਪ ਜੀ ਜਿਹੜੀ ਗੱਲਾਂ ਕਰਦੇ ਨੇ ਉਹ ਮੇਕ ਸੈਂਸ ਕਰ ਰਹੀਆਂ ਨੇ। ਜਿਵੇਂ ਮੈਂ ਐਗਜ਼ਾਮਪਲ ਦੇ ਰਿਹਾ, ਡੀਜ਼ਲ ਦੀ ਪ੍ਰਾਈਸ ਜਿਹੜੀ ਆ $3.50 ਸੀ ਜਦੋਂ ਆਪਾਂ ਗੱਲ ਕੀਤੀ ਸੀ ਲਾਸਟ ਟਾਈਮ। ਜਿਹੜੀ ਅੱਜ ਦੀ ਆ ਉਹ $3.47 ਆ। ਤੇ ਕਹਿਣ ਦਾ ਮਕਸਦ ਹੈ ਡੀਜ਼ਲ ਜਦੋਂ ਕੱਟ ਹੋਏਗਾ ਤਾਂ ਟਰੱਕਰ ਦਾ ਪ੍ਰੋਫਿਟ ਵੱਧ ਜਾਏਗਾ। ਨਾ ਕਿ ਇਹ ਉਹਦੇ ਅਗਲੇ ਤੁਹਾਡੀ ਇਨਫੋਰਮੇਸ਼ਨ ਦੇਵਾਂਗਾ ਉਹ ਤੋਂ ਵੀ ਚੰਗੀ ਇਨਫੋਰਮੇਸ਼ਨ। ਜਦੋਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ, ਡਰਾਈ ਲੋਡ ਜਿਹੜਾ ਸੀਗਾ ਉਹ ਸੀਗਾ $2.12 ਤੇ, ਜਿਹੜਾ ਅਸੀਂ ਕਹਿੰਦੇ ਸੀ ਬਹੁਤ ਅੱਛਾ ਜਾ ਰਿਹਾ। ਅੱਜ ਦਾ ਜਿਹੜਾ ਐਵਰੇਜ ਲੋਡ ਆ ਡਰਾਈ ਦਾ ਉਹ ਹੈਗਾ $2.19 ਸਪਾਟ ਮਾਰਕੀਟ ਦਾ, ਤੇ ਕੰਟਰੈਕਟ ਜਿਹੜਾ ਹੈਗਾ $2.43। ਤੇ ਕਹਿਣ ਦਾ ਮਕਸਦ ਹੈ ਕਿ ਜਿਹੜਾ ਸਪਾਟ ਮਾਰਕੀਟ ਦਾ ਜਿਹੜਾ ਕੰਟਰੈਕਟ ਆ ਉਹ ਉਧਰ ਦੇ ਉਧਰ ਹੀ ਆ, ਪਰ ਜਿਹੜਾ ਸਪਾਟ ਆ ਉਹ ਉੱਤੇ ਚਲੇ ਗਿਆ। ਠੀਕ ਹੈ। ਤੇ ਸੇਮ ਥਿੰਗ ਹੀ ਅਸੀਂ ਦੇਖੀਏ, ਜਿਹੜੀ ਆਪਾਂ ਪਿਛਲੇ ਵੀਕ ਵੀ ਗੱਲ ਕਰ ਰਹੇ ਸੀ ਕਿ ਜਿਹੜਾ ਰੀਫਰ ਆ ਉਹਦਾ ਜਿਹੜਾ ਸਪਾਟ ਰੇਟ ਆ ਉਹ 248 ਤੇ ਉੱਤੇ ਜਾ ਕੇ $2.59 ਹੋ ਗਿਆ। $2.59 ਤੇ ਜਿਹੜਾ ਉਹਦਾ ਕੰਟਰੈਕਟ ਹੈ $2.72। ਤੇ ਹੁਣ ਜਿਹੜਾ ਜਿੰਨਾ ਸਪਾਟ ਦਾ ਤੇ ਕੰਟਰੈਕਟ ਦਾ ਡਿਫਰੈਂਸ ਖਤਮ ਹੋ ਰਿਹਾ ਹੈ, ਉਹਨੇ ਜ਼ਿਆਦਾ ਲੋਡ ਜਿਹੜੇ ਨੇ ਉਹ ਕੰਟਰੈਕਟ ਦੇ ਸਪਾਟ ਮਾਰਕੀਟ 'ਚ ਆ ਰਹੇ ਨੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਤੇ ਕਹਿਣ ਦਾ ਮਕਸਦ ਹੈ ਕਿ ਹਾਲੇ ਟਰੰਪ ਜੀ ਆਏ ਨਹੀਂ, ਤੇ ਪਰ ਆਲਰੇਡੀ ਮਾਰਕੀਟ 'ਚ ਪੋਜ਼ਿਟਿਵਨੈਸ ਸ਼ੁਰੂ ਹੋ ਗਈ ਹੈ, ਤੇਜ਼ੀ ਆ ਗਈ ਹੈ, ਹਾਲਾਤ ਸੁਧਾਰ ਵਾਲੇ ਨੇ। ਇੱਕ ਚੀਜ਼ ਮੈਂ ਰਿਕਮੈਂਡ ਕਰਾਂਗਾ ਆਪਣੇ ਸੁਣਨ ਵਾਲਿਆਂ ਨੂੰ, ਜੇ ਤੁਸੀਂ ਆਪਣਾ ਕੰਪਿਊਟਰ ਯੂਜ਼ ਕਰਦੇ ਹੋ ਸਪਾਟ 'ਚ ਰੇਟ ਚੱਕਣ ਵਾਸਤੇ, ਲੋਡ ਚੱਕਣ ਵਾਸਤੇ, ਤੁਸੀਂ ਲਾਜ਼ਮੀ ਉਹਨਾਂ ਦੀ ਜਿਹੜੀ ਹੁੰਦੀ ਨਾ ਕ੍ਰੋਮ ਐਕਸਟੈਂਸ਼ਨ, ਉਹ ਜ਼ਰੂਰ ਪਾਓ। ਫੋਰ ਐਗਜ਼ਾਮਪਲ, ਕਈ ਲੋਕ ਮੈਨੂੰ ਕਹਿੰਦੇ ਨੇ ਭਾਜੀ ਰੇਟ ਆਂਦਾ, ਜਦੋਂ ਆਪਾਂ ਕਾਲ ਕਰਨ ਲੱਗਦੇ ਹਾਂ ਤੇ ਆਲਰੇਡੀ ਲੋਡ ਨਿਕਲ ਗਿਆ ਹੁੰਦਾ। ਉਹਦੀ ਰੀਜ਼ਨ ਇਹ ਆ ਕਿ ਤੁਸੀਂ ਜਿਹੜੀ ਐਕਸਟੈਂਸ਼ਨ ਪਾਓਗੇ ਨਾ, ਜਿਹੜੀ ਲੋਡ ਆਪਣਾ ਲੋਡ ਬੋਰਡ ਦੀ ਐਕਸਟੈਂਸ਼ਨ ਪਾ ਲਓ, ਜਿਵੇਂ ਹੰਟਰ ਹੈ ਇੱਕ ਐਕਸਟੈਂਸ਼ਨ ਆ ਕ੍ਰੋਮ ਦੀ, ਉਹਦੇ ਨਾਲ ਤੁਸੀਂ ਆਲਰੇਡੀ ਆਪਣਾ ਜਿਹੜਾ ਈਮੇਲ ਬਣਾ ਕੇ ਰੱਖੋ।
ਜਿੱਦਾਂ ਕੋਈ ਲੋਡ ਆਏ ਤੁਸੀਂ ਇੱਕ ਬਟਨ ਦੱਬੋਗੇ ਤਾਂ ਆਲਰੇਡੀ ਉਹਨਾਂ ਨੂੰ ਈਮੇਲ ਚੱਲ ਜਾਣੀ ਹੈ ਕਿ ਅਸੀਂ ਇਹ ਲੋਡ ਲੈ ਲਾਂਗੇ ਜੇ ਚੰਗਾ ਲੋਡ ਆਏ ਤਾਂ ਗੁੱਡ। ਤੁਹਾਨੂੰ ਇਹ ਨਹੀਂ ਹੋਏਗਾ ਕਿ ਤੁਸੀਂ ਕਾਲ ਕਰੋ ਤੇ ਅੱਗੇ ਫੋਨ ਲਾਈਨ ਬਿਜ਼ੀ ਆ ਰਹੀ ਹੈ। ਤੇ ਦੂਜਾ ਉਹਦੇ ਅੰਦਰ ਐਕਸਟੈਂਸ਼ਨ ਵੀ ਲੱਗੀ ਹੈ, ਜੇ ਤੁਸੀਂ ਚਾਹੋ ਤੇ ਤੁਸੀਂ ਪ੍ਰੈਸ ਬਟਨ ਕਰ ਸਕਦੇ ਹੋ ਤੇ ਉਹਦੇ ਨਾਲ ਜਿਹੜਾ ਤੁਸੀਂ ਕਾਲ ਵੀ ਕਰ ਸਕਦੇ ਹੋ, ਕੰਪਿਊਟਰ 'ਚ ਆਪਾਂ ਸੈੱਟ ਕਰ ਸਕਦੇ ਹੋ ਤਾਂ। ਤੇ ਜਿਹੜੀ ਪਰਫਾਰਮੈਂਸ ਆ ਉਹ ਆਪਟੀਮਾਈਜ਼ੇਸ਼ਨ ਇਹ ਨਹੀਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਸ ਰੇਟ ਤੇ ਚੱਲ ਰਹੇ ਹੋ ਤੇ ਤੁਹਾਡੇ ਕਿੰਨਾ ਆਖਰ 'ਚ ਪ੍ਰੋਫਿਟ ਬਣਦਾ ਤੇ ਕਿੰਨਾ ਡੀਜ਼ਲ ਲੱਗਦਾ ਹੈ। ਇਹ ਆਲਸੋ ਜਿਹੜੀ ਆਪਟੀਮਾਈਜ਼ੇਸ਼ਨ ਆ ਉਹ ਲੋਡ ਬੁਕਿੰਗ ਵਾਸਤੇ ਵੀ ਸੇਮ ਹੋਣੀ ਚਾਹੀਦੀ ਹੈ ਅਪਰੋਚ, ਕਿ ਤੁਸੀਂ ਤੁਹਾਡੇ ਕੋਲ ਹਰ ਚੀਜ਼ ਰੈਡੀ ਹੋਏ, ਤੁਹਾਨੂੰ ਪਤਾ ਹੈ ਮੈਂ ਕਿੱਧਰ ਤੇ ਕਿੱਧਰ ਲੋਡ ਦੇਖ ਰਿਹਾ ਤੇ ਜੇ 5 ਮਿੰਟ 'ਚ ਆਏ ਜਾਂ ਘੰਟੇ 'ਚ ਆਏ ਤੁਸੀਂ ਕਲਿੱਕ ਆਫ ਬਟਨ ਦਬਣਾ ਤੇ ਤੁਸੀਂ ਆਪਣੇ ਲੋਡ ਨੂੰ ਬੁੱਕ ਕਰ ਲੈਣਾ। ਬਿਲਕੁਲ ਠੀਕ ਹੈ ਜੀ। ਤੇ ਬਾਕੀ ਜਿਹੜੀ ਆਪਣਾ ਗੱਲ ਕਰਦੇ ਸੀ ਟਰੰਪ ਜੀ ਦੀ, ਉਹ ਡੈਫੀਨਿਟਲੀ ਪੋਜ਼ਿਟਿਵ ਚੀਜ਼ਾਂ ਚੱਲ ਰਹੀਆਂ ਨੇ, ਉਹ ਬਹੁਤ ਵੱਡੀ ਵੱਡੀ ਗੱਲਾਂ ਕਰ ਰਹੇ ਨੇ। ਜਿਵੇਂ ਮੈਂ ਕੈਨੇਡੀਅਨ ਆ ਤੇ ਉਹ ਕੈਨੇਡੀਅਨ ਦੀ ਗੱਲ ਕਰ ਰਿਹਾ, ਅਸੀਂ ਇਕੱਠੇ ਕਰ ਦਾਂਗੇ ਤੇ ਕੋਈ ਪਤਾ ਨਹੀਂ ਜੀ ਏਦਾਂ ਹੋ ਜਾਏ ਤੇ ਮਜ਼ਾ ਆ ਜਾਏ, ਜਿਵੇਂ ਬ੍ਰਿਕਸ ਵਰਗ ਸਾਰੇ ਕੰਟਰੀ ਇਕੱਠੇ ਨੇ। ਹਾਂ ਹੋਏ ਤੇ ਹੈ, ਮਿਸਾਲਾਂ ਮੌਜੂਦ ਨੇ। ਜੇ ਤੁਸੀਂ ਯੂਰਪੀਅਨ ਯੂਨੀਅਨ ਦੀ ਗੱਲ ਕਰੋ, ਸਾਰੀ ਅਸੀਂ ਹਿਸਟਰੀ 'ਚ ਸੁਣਦੇ ਆਏ ਸੀ ਕਿ ਫ੍ਰੈਂਚ ਤੇ ਬ੍ਰਿਟਿਸ਼ ਲੜਦੇ ਨੇ ਆਪਸ 'ਚ, ਉੱਪਰ ਹੁਣ ਇਕੱਠੇ ਹੋ ਗਏ ਹੈ ਜੀ। ਏਦਾਂ ਹੀ ਤੇ ਇਹਨਾਂ ਦੀ ਲੜਾਈ ਵੀ ਨਹੀਂ ਹੈਗੀ ਤੇ ਇਹਨਾਂ ਦੀ ਜਿੰਨੀ ਵੀ ਟ੍ਰੇਡ ਆਪਸ 'ਚ ਹੈਗੀ, ਜੇ ਤੁਸੀਂ ਦੇਖੋ ਕੈਨੇਡਾ ਤੇ ਅਮਰੀਕਾ ਜਿਹੜੇ ਇੱਕ ਦੂਜੇ ਦੇ ਮਤਲਬ ਕੀ ਕਹਿੰਦੇ ਲਾਜ਼ਮ ਮਜੂਮ ਹੈਗੇ, ਇਕੱਠੇ ਲੱਗੇ, ਉਹਨਾਂ ਦੀ ਟ੍ਰੇਡ 'ਚ 70% ਕੈਨੇਡਾ ਦੀ ਟ੍ਰੇਡ ਜਿਹੜੀ ਅਮਰੀਕਾ ਨਾਲ ਹੁੰਦੀ ਆ। ਤੇ ਜੀ ਡੈਫੀਨਿਟਲੀ ਇਟ ਵਿਲ ਬੀ ਅ ਗ੍ਰੇਟ ਓਪਰਚੁਨਿਟੀ ਜੇ ਇਦਾਂ ਹੋ ਜਾਂਦਾ। ਪਰ ਮੈਂ ਪੋਲਿਟਿਕਸ ਨਹੀਂ ਹੈਗਾ, ਮੈਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ। ਆਪਾਂ ਜਿਹੜੀ ਗੱਲਾਂ ਸੁਣਦੇ ਆ ਉਹਨੂੰ ਹੀ ਐਕਸਪਲੇਨ ਕਰ ਸਕਦੇ। ਇਹ ਮੇਰੀ ਆਪਣੀ ਪਰਸਨਲ ਓਪੀਨੀਅਨ ਆ ਤੇ ਮੇਰਾ ਖਿਆਲ ਹੈ ਕਿ ਦਿਸ ਇਜ਼ ਸਮਥਿੰਗ could be better for the country, better for the drivers। ਡਰਾਈਵਰ ਨੂੰ ਆਉਣ ਜਾਣ ਦੀ ਤੰਗੀ ਨਹੀਂ ਹੋਏਗੀ, ਇੰਨੇ ਸਾਰੇ ਜਿਹੜਾ ਉਹਨਾਂ ਦੀ ਚੈਕਿੰਗ ਹੁੰਦੀ ਹੈ ਰਸਤੇ 'ਚ ਉਹ ਘੱਟ ਹੋ ਜਾਏਗੀ। ਡੈਫੀਨਿਟਲੀ ਇਹ ਪੋਜ਼ਿਟਿਵ ਚੀਜ਼ ਹੈ ਜੀ। ਬਿਲਕੁਲ ਠੀਕ ਹੈ। ਹੁੰਦਿਆਂ ਹੋਏਗਾ ਜੀ ਇਹ ਕੰਮ। ਆਖਰ ਤੇ ਮੈਂ ਪੁੱਛਣਾ ਚਾਹਾਂਗਾ ਕਿ USA ਟਰੱਕ ਸੇਲਸ ਤੇ ਕੀ ਡੀਲਸ ਨੇ ਜਿਨ੍ਹਾਂ ਤੋਂ ਫਾਇਦਾ ਚੁੱਕਿਆ ਜਾ ਸਕਦਾ ਹੈ? ਜੀ ਜਿੱਦਾਂ ਸਿਸਟਮ ਚੱਲ ਰਿਹਾ ਹੁਣ, ਲੋਡ ਦੀ ਪ੍ਰਾਈਸਿਸ ਬੈਟਰ ਹੋ ਰਹੀ ਆ ਤੇ ਬਾਕੀ ਬਹੁਤ ਸਾਰੀ ਚੀਜ਼ਾਂ ਬੈਟਰ ਹੋ ਰਹੀਆਂ ਤੇ ਅਸੀਂ ਵੀ ਆਪਣੀ ਕੀ ਕਹਿੰਦੇ ਨੇ ਜੀ ਆਪਣਾ ਬਾਹਾਂ ਕੱਢ ਲਈਆਂ ਨੇ ਤੇ ਅਸੀਂ ਵੀ ਵਧੀਆ ਇਨਵੈਂਟਰੀ ਲੱਭ ਲਈ ਆ। ਹੁਣ ਸਾਡੇ ਕੋਲ ਜਿਹੜੇ ਕੈਨਵਸ ਦੇ ਜਿਹੜੇ ਟਰੱਕ ਨੇ ਉਹ APU ਨਾਲ ਜਿਹੜੇ ਹੈਗੇ ਅਵੇਲੇਬਲ ਨੇ ਇਸ ਵੇਲੇ, ਕਮਿੰਸ ਇੰਜਨ ਨਾਲ ਅਸੀਂ ਜਿਹੜੇ ਪੈਕਰ ਮੋਟਰ ਨਾਲ ਜਿਹੜੀ ਅਸੀਂ ਵੀਡੀਓ ਬਣਾਈ ਸੀ ਭਾਈ ਦੀ ਜਾ ਕੇ ਕਿ ਪੈਕਰ ਮੋਟਰ ਕਿੰਨੀ ਵਧੀਆ ਮੋਟਰ ਆ, ਅਸੀਂ ਉਹ ਪੈਕਰ ਮੋਟਰ ਨਾਲ ਅਸੀਂ ਟਰੱਕ ਲੈ ਲੈਣੇ ਇਨਕਮਿੰਗ ਨੇ, ਜਿਹੜੇ 'ਚ ਕੈਨਵਸ ਦੇ ਨੇ ਤੇ ਨਾਲ ਪੀਟਰ ਬਿਲਟ ਨੇ। ਤੇ ਇਹ ਉਹੀ ਟਰੱਕ ਨੇ ਜਿਹੜੇ ਬੇਸਿਕਲੀ ਕੰਪਨੀ ਸਪਲਾਈਡ ਨੇ, ਅਸੀਂ ਮਤਲਬ ਆਕਸ਼ਨ ਜਾਂ ਰੈਂਟਲ ਯੂਨਿਟ ਨਹੀਂ ਹੁੰਦੇ ਸਾਡੇ ਕੋਲ। ਉਹਦੇ ਬਾਅਦ ਜਿਹੜੇ ਅਸੀਂ ਫਰੇਡ ਲਾਈਨਰ ਨੇ ਉਹ ਅਸੀਂ 20-25 ਲੈ ਰਹੇ ਨੇ 2020 ਦੇ ਨਾਲ, ਉਹਨਾਂ ਦੇ 505 ਹਾਰਸ ਪਾਵਰ ਆ, ਵਾਰੰਟੀਆਂ ਵੀ ਲੱਗੀਆਂ ਨੇ ਕੁਛ ਤੇ 3-6 ਮਹੀਨੇ ਦੀ EW4 ਵਾਰੰਟੀ ਰਹਿੰਦੀ ਆ। ਠੀਕ ਹੈ। ਤੇ ਜੇ ਤੁਸੀਂ ਚਾਹੋ ਤੇ ਐਕਸਟੈਂਡ ਵੀ ਕਰ ਸਕਦੇ ਹੋ। APU ਲੱਗੇ ਨੇ ਨਾਲ, ਉਹਨਾਂ ਦੀ ਜਿਹੜੀ ਆ ਬਹੁਤ ਘੱਟ ਆਵਰ ਨੇ ਤੇ ਐਨੂਅਲ ਇਨਸਪੈਕਸ਼ਨ ਕਰਕੇ ਦੇਖ ਰਹੇ ਆ। ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ www.usatrucksales.com। ਜੇ ਤੁਸੀਂ ਪੰਜਾਬੀ ਪੜ੍ਹਨਾ ਚਾਹੋ ਤੇ punjabtrucksales.com ਜਾਂ punjabitrucksales.com। ਇਹਦੇ 'ਚ ਅਸੀਂ ਬਹੁਤ ਸਾਰੀ ਵੀਡੀਓ ਵੀ ਲਾਈਆਂ ਨੇ ਆਪਣੇ ਵੀਰਾਂ ਵਾਸਤੇ ਤੇ ਆਪਣੀ ਭੈਣਾਂ ਵਾਸਤੇ, ਕਿ ਆਪਣੇ ਬੱਚਿਆਂ ਵਾਸਤੇ, ਆਪਣੇ ਬਜ਼ੁਰਗਾਂ ਵਾਸਤੇ, ਕਿ ਉਹ ਜਾ ਕੇ ਸਟੱਡੀ ਕਰਨ ਕਿ ਅੱਜ ਦਾ ਸਿਸਟਮ ਕਿੱਦਾਂ ਚੱਲਦਾ। ਦੇਖੋ ਬਿਲਕੁਲ ਠੀਕ ਹੈ। ਜੇ ਆਪਾਂ 6 ਮਹੀਨੇ ਪਹਿਲਾਂ ਦੇਖੀਏ ਤੇ ਬਹੁਤ ਨਾਉਮੀਦੀ ਤੇ ਮਾਯੂਸੀ ਸੀ। ਅੱਜ ਚੀਜ਼ਾਂ ਬਹੁਤ ਬੈਟਰ ਚੱਲ ਰਹੀਆਂ ਨੇ, ਪਰ ਅੱਜ ਵੀ ਲੋਕ ਵਿੱਚ ਕੋਈ ਨਾ ਕੋਈ ਚੀਜ਼ ਲੱਭ ਦਿੰਦੇ ਨੇ। ਮੈਂ ਹੁਣ ਭਾਜੀ ਨਾਲ ਗੱਲ ਕਰਦਾ ਸੀ, ਮੇਰੇ ਫਰੈਂਡ ਨੇ, ਕਹਿੰਦੇ ਯਾਰ ਲੋਡਾਂ ਦੀ ਪ੍ਰਾਈਸ ਤੇ ਉੱਤੇ ਆ ਗਈ, ਲੋਡ ਨਹੀਂ ਮਿਲ ਰਹੇ। ਮੈਂ ਕਿਹਾ ਭਾਈ ਅੱਧੀ ਪ੍ਰੋਬਲਮ ਠੀਕ ਹੋ ਗਈ, ਅੱਧੀ ਤੁਸੀਂ ਠੀਕ ਕਰ ਲਓ। ਠੀਕ ਹੈ। ਉਹ ਗੱਲ ਹੋਈ ਹੈ ਨਾ ਕਿ ਜੇ ਆਪਾਂ ਆਪਟੀਮਾਈਜ਼ ਕਰ ਰਹੇ ਹਾਂ, ਆਪਣੇ ਆਪ ਨੂੰ ਰੈਡੀ ਕਰ ਰਹੇ ਹਾਂ, ਆਪਣਾ ਪੁਰਾਣਾ ਵਕਤ ਯਾਦ ਰੱਖੀਏ ਜਿਸ ਟਾਈਮ ਤੇ ਲੋਡ ਹੀ ਨਹੀਂ ਸੀਗੇ। ਹੁਣ ਚਲੋ ਲੋਡ ਦੀ ਪ੍ਰਾਈਸ ਵੀ ਹੈਗੀ, ਚਲੋ ਲੋਡ ਨਹੀਂ ਹੈਗੇ, ਜਿਹੜਾ ਵੀ ਇਹ ਸਿਸਟਮ ਕੁਛ ਨਾ ਕੁਛ ਬਣ ਜਾਣਾ। ਤੇ ਸੇਮ ਥਿੰਗ ਵਿਦ USA ਟਰੱਕ ਸੇਲ, ਅਸੀਂ ਆਪਣੀ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਕਰਕੇ ਬੈਟਰ ਮਾਲ, ਚੰਗਾ ਮਾਲ ਲੱਭਿਆ। ਹੁਣ ਕਈ ਲੋਕੀ ਕਹਿੰਦੇ ਭਾਈ 6 ਮਹੀਨੇ ਪਹਿਲਾਂ ਤੁਸੀਂ ਇੰਨੇ ਦਾ ਦੇ ਰਹੇ ਸੀ। ਮੈਂ ਕਿਹਾ 6 ਮਹੀਨੇ ਪਹਿਲਾਂ ਡਰਾਈ ਦੀ ਪ੍ਰਾਈਸ ਸਪੌਟ ਦੀ ਸੀਗੀ $1.70, ਅੱਜ ਹੈਗੀ $2.19। 30-40 ਸੈਂਟ ਦਾ ਫਰਕ ਪੈ ਗਿਆ। ਤੇ ਹੁਣ ਟਰੱਕਾਂ, ਸਾਨੂੰ ਵੀ ਟਰੱਕ ਮਹਿੰਗੇ ਮਿਲ ਰਹੇ ਨੇ। ਜ਼ਾਹਿਰ ਇਸ ਹੈ। ਵਾਸਤੇ ਫਿਰ ਉਹਦੀ ਵੀ ਚੀਜ਼ਾਂ, ਪਰ ਇਹ ਦੇਖੋ ਕਿ ਜਿਹੜਾ ਕੁਆਲੀਫਾਈਡ ਇਕੁਇਪਮੈਂਟ ਆ ਉਹ ਸਾਡੇ ਕੋਲ ਮੌਜੂਦ ਆ। ਤੁਸੀਂ ਫਾਈਨਾਂਸ ਸਾਡੇ ਨਾਲ ਕਰ ਸਕਦੇ ਹੋ ਆਨਲਾਈਨ, ਤੁਸੀਂ ਐਪਲੀਕੇਸ਼ਨ ਪਾ ਸਕਦੇ ਹੋ, ਸਾਨੂੰ ਕਾਲ ਕਰੋ, ਅਸੀਂ ਤੁਹਾਡੀ ਹੈਲਪ ਕਰਾਂਗੇ ਫਾਈਨਾਂਸ ਪ੍ਰੋਸੈਸ ਨੂੰ ਕੰਪਲੀਟ ਕਰਨ ਦੀ। ਬਾਟਮ ਲਾਈਨ ਇਹ ਹੈ ਕਿ USA ਟਰੱਕ ਸੇਲ ਗਰੋ ਕਰ ਰਿਹਾ ਹੈ ਬੇਸਡ ਔਨ ਕਸਟਮਰ ਦੇ। ਜੇ ਕਸਟਮਰ ਸਾਡੇ ਨਾਲ ਹੈਪੀ ਨੇ, ਹਰ ਚੀਜ਼ ਠੀਕ ਆ, ਅਸੀਂ ਚਲੋ ਮਾੜੀ ਮੋਟੀ ਗਲਤੀਆਂ ਵੀ ਕਰਦੇ ਆ, ਪਰ ਅਸੀਂ ਕੋਸ਼ਿਸ਼ ਕਰਦੇ ਆ ਕੋਈ ਬਲੰਡਰ ਨਾ ਕਰੀਏ।
ਬਿਲਕੁਲ ਅਸੀਂ ਠੀਕ ਹੈ। ਕੋਸ਼ਿਸ਼ ਕਰੀਏ ਕਸਟਮਰ ਦੀ ਜਿਹੜੇ ਨਾਲ ਉਹਦੇ ਨਾਲ ਪੂਰੀ ਹੈਲਪ ਕਰੀਏ। ਕਈ ਵਾਰੀ ਏਦਾਂ ਹੁੰਦਾ ਟਰੱਕ ਡਿਲੀਵਰ ਹੋ ਜਾਂਦੇ ਨੇ, ਬਾਅਦ ਚ ਕਸਟਮਰ ਦੀ ਫੋਨ ਆਉਂਦੀ, ਯਾਰ CD ਪਲੇਅਰ ਨਹੀਂ ਚੱਲ ਰਿਹਾ, ਕੋਈ ਗੱਲ ਨਹੀਂ ਭਾਈ ਲਿਆਓ CD ਪਲੇਅਰ ਠੀਕ ਕਰ ਦਿੰਦੇ ਹੂੰ, ਹਾਂ। ਹੂੰ, ਇਹ ਹੂੰ। ਵੱਡੀ ਚੀਜ਼ਾਂ ਨਹੀਂ, ਛੋਟੀ ਛੋਟੀ ਚੀਜ਼ਾਂ ਨੇ, ਪਰ ਇਹਦੇ ਚ ਵੀ ਅਸੀਂ ਇਨਵੋਲਵ ਹੁੰਦੇ ਆ। ਇਹ ਨਹੀਂ ਕਹਿੰਦੇ ਕਿ ਭਾਈ ਤੂੰ ਲੈ ਗਿਆ ਹੁਣ ਰੱਬ ਰੱਖਾ, ਕਿਉਂਕਿ ਜਿਹੜਾ ਟਰੱਕ ਲੈ ਗਿਆ ਕਸਟਮਰ, ਉਹ ਹੁਣ ਸਾਡਾ ਕਸਟਮਰ ਬਣ ਗਿਆ। ਜਿਹਨੇ ਟਰੱਕ ਬਿਲਕੁਲ। ਜਦੋਂ ਲੈਣਾ ਉਹ ਸਾਡਾ ਕਸਟਮਰ ਨਹੀਂ ਹੈਗਾ। ਵਾਹ, ਵਾਹ! ਤੇ ਇਹ ਚੀਜ਼ਾਂ ਅਸੀਂ ਪੂਰੀ ਮਾਈਂਡ 'ਚ ਰੱਖਦੇ ਹਾਂ। ਤੁਸੀਂ ਸਾਡੇ ਨਾਲ ਕੋਈ ਵੀ ਕੁਐਸਚਨ ਕਰਨਾ ਹੈ 1833-698-7224 ਸਾਨੂੰ ਕਾਲ ਲਓ। ਬਟ ਮੈਂ ਫਿਰ ਵੀ ਤੁਹਾਨੂੰ ਰਿਕਮੈਂਡੇਸ਼ਨ ਕਰਾਂਗਾ, ਤੁਸੀਂ ਆਪ ਆਪਣੇ ਸੇਲਸਮੈਨ ਬਣੋ। ਸਾਡੀ ਵੈਬਸਾਈਟ ਤੇ ਜਾ ਕੇ www.usatrucksales.com ਤੁਸੀਂ ਜਾ ਕੇ ਸਾਰੀ ਇਨਫੋਰਮੇਸ਼ਨ ਦੇਖ ਸਕਦੇ ਹੋ। ਹਰ ਚੀਜ਼ ਅਵੇਲੇਬਲ ਆ। ਤੁਸੀਂ ਆਪਣੇ ਆਪ ਨੂੰ ਇੰਨਾ ਇਕੁਇਪਡ ਕਰ ਲਓਗੇ ਕਿ ਕਿਸੇ ਵੀ ਸਿਚੁਏਸ਼ਨ 'ਚ ਤੁਸੀਂ, ਜੇ ਤੁਸੀਂ ਕਾਰ ਵਾਸਤੇ ਇਨਫੋਰਮੇਸ਼ਨ ਚਾਹੀਦੀ ਹੈ, ਜੇ ਤੁਸੀਂ ਫਾਈਨਾਂਸ ਵਾਸਤੇ ਇਨਫੋਰਮੇਸ਼ਨ ਚਾਹੀਦੀ ਹੈ, ਜੇ ਤੁਹਾਨੂੰ ਟਰੱਕਾਂ ਦੀ ਪ੍ਰਾਈਸਿਸ ਚਾਹੀਦੀ ਹੈ, ਜੇ ਤੁਹਾਨੂੰ ਲੋਡਾਂ ਦੀ ਪ੍ਰਾਈਸ ਚਾਹੀਦੀ ਹੈ, ਹਰ ਚੀਜ਼ ਅਸੀਂ ਉਹਦੇ ਤੇ ਰੱਖੀ ਆ। ਤੇ ਉਹ ਓਪਨ ਪਲੇਟਫਾਰਮ ਆ, ਫ੍ਰੀ ਆਫ ਕਾਸਟ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸੈਯਦ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਕੁਝ ਟਾਈਮ ਕੱਢਿਆ ਔਰ ਅੱਜ ਦੀ ਇਹ ਗੱਲਬਾਤ ਹੈ ਜਿਹੜੀ ਇਹ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕੀਤੀ, ਜਿਹਦਾ ਯਕੀਨੀ ਤੌਰ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਔਰ ਉਹਨਾਂ ਦਾ ਭਲਾ ਹੋਏਗਾ। ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ ਸਭ ਨੂੰ। ਜੀ ਬੜੀ ਮਿਹਰਬਾਨੀ। ਇਹ ਸਨ ਜੀ USA ਟਰੱਕ ਸੇਲਸ ਤੋਂ ਸੈਯਦ ਸਾਹਿਬ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਕੁਝ ਸਵਾਲ ਜਿਹੜੇ ਹੁੰਦੇ ਨੇ, ਤੁਹਾਡੇ ਵੱਲੋਂ ਵੀ ਕੁਝ ਆਏ ਹੁੰਦੇ ਨੇ, ਕੁਝ ਸਾਡੇ ਜ਼ਿਹਨ 'ਚ ਹੁੰਦੇ ਨੇ, ਉਹਨਾਂ ਨੂੰ ਪੁੱਛਣੇ ਆ। ਸੋ ਅੱਜ ਉਹ ਸਾਡੇ ਰੂਬਰੂ ਸਨ, ਇਹਨਾਂ ਨਾਲ ਫਿਰ ਮੁਲਾਕਾਤ ਕਰਾਂਗੇ। ਸੋ ਅੱਜ ਲਈ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ USA ਟਰੱਕ ਸੇਲਸ ਉਹਨਾਂ ਦੇ ਪਲੇਟਫਾਰਮ ਤੋਂ ਵੀ ਸਾਨੂੰ ਦੋ ਇਜਾਜ਼ਤਾਂ। ਅਗਲੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ